ਹੋਇਆ ਉੱਥੇ ਘਰ 'ਚ ਤਰਪਾਤਰ 'ਚ ਇੱਕ ਤਾਂ ਉਹ ਚੋਰ ਸਨ ਭਾਜੀ ਨੇ ਜਿਵੇਂ ਦੱਸਿਆ ਸਾਡੇ ਨਾਲ ਜ਼ਿਆਦਤੀ 'ਚ ਫੇਰੇ ਹੋਈ। ਪਹਿਲੀ ਜ਼ਿਆਦਤੀ ਕੀਤੀ ਗਈ ਪੀਟੀਆਈ ਵੱਲੋਂ। ਸਿਟਿੰਗ ਫੋਰਨ ਮਿਨਿਸਟਰ ਪੀਟੀਆਈ ਚੋਰਾਂ ਦੇ ਪਿੱਛੇ ਖਲੋਤੇ ਨੇ ਔਰ ਪੰਜਾਬ ਤੋਂ ਨੇ ਔਰ ਉਹ ਉਹਨਾਂ ਦੀ ਕੌਂਸਟੀਟੂਐਂਸੀ ਹੈ ਜਿੱਥੋਂ ਹਮੇਸ਼ਾ ਇਲੈਕਸ਼ਨ ਹਾਰ ਜਾਂਦੇ ਨੇ ਥੋੜ੍ਹੇ ਜਿਹੇ ਵੋਟਾਂ ਨਾਲ। ਮੁਰੀਦ ਉਹਨਾਂ ਦੇ ਉੱਥੇ ਬੇਤਹਾਸ਼ਾ ਨੇ ਔਰ ਉਹ ਇੱਕ ਸੀਟ ਦੀ ਖਾਤਰ ਐਮਐਨਏ ਦੀ ਇੱਕ ਸੀਟ ਦੀ ਖਾਤਰ ਇੱਕ ਨੈਸ਼ਨਲ ਹੀਰੋ ਦੇ ਖਿਲਾਫ ਕੌਂਸਪੀਰੇਸੀ ਦਾ ਹਿੱਸਾ ਨੇ, ਇੱਕ ਕੌਮੀ ਸਲਾਮਤੀ ਦੇ ਪ੍ਰੋਜੈਕਟ ਦੇ ਖਿਲਾਫ ਇੱਕ ਕੌਂਸਪੀਰੇਸੀ ਦਾ ਹਿੱਸਾ ਨੇ। ਇਹ ਜਿਹੜਾ ਪ੍ਰੋਜੈਕਟ ਜਿਹਦੇ 'ਚ ਭਾਈ ਜੌਬ ਕਰ ਰਿਹਾ ਇਹ ਸੀਪੈਕ ਦਾ ਪ੍ਰੋਜੈਕਟ ਹੈ। ਉੱਥੇ ਅੰਦਰ 2,500 ਚਾਈਨੀਜ਼ ਕੰਮ ਕਰਦਾ ਹੈ। ਤੁਸੀਂ ਜਾਣਦੇ ਹੋ ਪਾਕਿਸਤਾਨ ਪਿਛਲੇ 12-13 ਸਾਲ ਤੋਂ ਦਹਿਸ਼ਤਗਰਦੀ ਦਾ ਸ਼ਿਕਾਰ ਹੈ। ਜਿਹੜਾ ਚੋਰ ਅੰਦਰ ਤਾਰਾਂ ਚੋਰੀ ਕਰਨ ਆ ਸਕਦਾ, 80 ਲੱਖ ਦਾ ਮਾਲ ਚੋਰੀ ਕਰ ਸਕਦਾ, ਉਹ ਕਿੰਨਾ ਸੌਖਾ ਵੇਖ ਸਕਦਾ ਹੈ ਦਹਿਸ਼ਤਗਰਦਾਂ ਅੱਗੇ, ਰਾਹ ਅੱਗੇ, ਦੁਸ਼ਮਣ ਮੁਲਕ ਅੱਗੇ। ਥੋੜ੍ਹੇ ਜਿਹੇ ਪੈਸਿਆਂ ਨਾਲ ਉੱਥੇ ਦਹਿਸ਼ਤਗਰਦੀ ਕਰਾਈ ਜਾ ਸਕਦੀ। ਅਗਰ ਚਾਈਨੀਜ਼ ਮਾਰਦੇ ਨੇ ਤੇ ਪਾਕਿਸਤਾਨ ਵਾਸਤੇ ਕਿੰਨਾ ਵੱਡਾ ਮਸਲਾ ਹੋਏਗਾ ਇਹਦਾ ਤੁਸੀਂ ਆਪ ਅੰਦਾਜ਼ਾ ਕਰ ਲਓ। ਸੋ ਉਹ ਇਹ ਜਾਣਦੇ ਬੁੱਝਦੇ ਸਾਰਾ ਕੁਝ ਇੱਕ ਸਿਟਿੰਗ ਫੋਰਨ ਮਿਨਿਸਟਰ ਵਜ਼ੀਰੇ ਖਾਰਜਾ ਜਿਹੜਾ ਹੈ ਉਹ ਉਹਨਾਂ ਚੋਰਾਂ ਦੇ ਨਾਲ ਖੜਾ ਹੈ। ਦੂਜੀ ਗੱਲ, ਸਾਡੇ ਇੱਥੇ ਅਕਸਰ ਲੋਕ ਸਮਝਦੇ ਨੇ ਵੀ ਇੱਥੇ ਸਾਡੇ ਪੰਜਾਬ 'ਚ ਤਾਂ ਹਿੰਦੂ ਹੈ ਹੀ ਨਹੀਂ। 20-22 ਲੱਖ ਹਿੰਦੂ ਇਕੱਠਾ ਹੀ ਥਰਪਾਰਕਰ 'ਚ ਬੈਠਾ ਹੈ। ਹੁਣ ਸਾਡੇ ਤਾਂ ਇੱਥੇ ਪੰਜਾਬੀਆਂ ਨੂੰ ਪਤਾ ਵੀ ਹਿੰਦੂ ਹੈ ਨੇ ਥੋੜ੍ਹੇ ਜਿਹੇ, ਉਹ ਉੱਥੇ ਨੇ, ਉਹ ਵਿਚਾਰੇ ਗਰੀਬ ਨੇ, ਨਿਮਾਣੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਬੜੇ ਬੜੇ ਅਰਬ ਖਰਬਪਤੀ ਹਿੰਦੂ ਉਹਨਾਂ ਦਾ ਹਿੱਸਾ ਨੇ ਔਰ ਮਾੜੇ ਤੋਂ ਲੈ ਕੇ ਤਗੜੇ ਤਿੱਕਰ ਸਾਰਾ ਯਕ ਜਾਨ ਨੇ। ਨਾਲ ਇੰਡੀਆ ਬੈਠਾ ਹੈ, ਪਰਾਂ ਗੁਜਰਾਤ ਹੈ, ਮੋਦੀ ਦਾ ਸੂਬਾ ਜਿੱਥੇ ਉਹ ਟ੍ਰੇਨ ਵੱਢੀ ਗਈ ਸੀ ਮੁਸਲਮਾਨਾਂ ਦੀ। ਹੁਣ ਉਹ ਹਿੰਦੂ ਇੱਕ ਰੱਬ ਦੀ ਆਈ ਨਾਲ ਮਰ ਜਾਂਦਾ ਹੈ, ਉਹਦੇ ਗੁਰਦੇ ਫੇਲ ਹੁੰਦੇ ਨੇ, ਰਿਹਾ ਹੋਣ ਤੋਂ 5-10 ਦਿਨ 10-12 ਦਿਨ ਬਾਅਦ ਉਹਦੇ ਗੁਰਦੇ ਫੇਲ ਹੁੰਦੇ ਨੇ, ਉਹ ਮਰ ਜਾਂਦਾ ਹੈ। ਉਹਦੀ 302 ਬਣਾ ਕੇ ਔਰ ਫਿਰ ਇਹ ਵੀ ਹਕੂਮਤੀ ਜਮਾਤ ਵੀ ਔਰ ਦੂਜੇ ਪਾਸੇ ਜਿਹੜੀ ਪੀਪਲਸ ਪਾਰਟੀ ਹੈ ਸੂਬੇ ਦੀ ਜਮਾਤ, ਵਫਾਕੀ ਹਕੂਮਤ ਵੀ ਤੇ ਸੂਬੇ ਦੀ ਜਮਾਤ ਵੀ, ਉਹ ਉਹਦੇ ਥੱਲੇ ਲੱਗੇ ਨੇ ਮਿਨਾਰਟੀ ਆ ਕੇ ਜੀ ਇਹ ਮਿਨਾਰਟੀ ਅਕਲੀਅਤ। ਵੀ ਅਕਲੀਅਤ ਤਾਂ ਹੁੰਦੀ ਜਿੱਥੇ ਕੋਈ ਬੰਦਾ ਥੋੜ੍ਹਾ ਹੋਵੇ, ਉਹ ਉੱਥੇ 80% ਨੇ। 3 ਜ਼ਿਲ੍ਹਿਆਂ 'ਚ ਹਿੰਦੂ 80% ਨੇ, ਮੁਸਲਮਾਨ 20% ਨੇ ਤੇ ਪੰਜਾਬੀ ਸ਼ਾਇਦ 1% ਵੀ ਨਹੀਂ ਬਣਦੇ। ਹੁਣ ਉੱਥੇ ਹਾਲਤ ਇਹ ਵੇ ਕਿ ਜਿਹੜਾ ਹਿੰਦੂਆਂ ਦੀ ਸਾਰਿਆਂ ਤੋਂ ਥਰੜੀ ਹੁੰਦੀ ਨਾ ਜ਼ਾਤ, ਉਹਨੂੰ ਆਉਂਦੇ ਨੇ ਦਲਿਤ, ਸ਼ੂਦਰ, ਜਿਹਨੂੰ ਆਪਾਂ ਕਿਤਾਬਾਂ 'ਚ ਪੜ੍ਹਦੇ ਰਹੇ। ਉਹਦੇ ਤੋਂ ਵੀ ਮਾੜੀ ਹਸੀਅਤ ਜਿਹੜੀ ਹੈ ਉਹ ਪੰਜਾਬੀ ਮੁਸਲਮਾਨ ਦੀ ਹੈ। ਇੱਥੇ ਅਸੀਂ ਬੜਾ ਸੁਣ ਕੇ ਗਏ ਸੀ ਕਿ ਜੀ ਸਿੰਧ 'ਚ ਸਈਦਾਂ ਦੀ ਬੜੀ ਇੱਜ਼ਤ ਹੁੰਦੀ, ਬੜਾ ਮੰਨਦੇ ਨੇ। ਉਹ ਪੰਜਾਬ ਦਾ ਸਈਦ ਜਿਹੜਾ ਹੈ ਉੱਥੇ ਸਿੰਧ ਦੇ ਹਿੰਦੂ ਦਲਿਤ ਤੋਂ ਵੀ ਥੱਲੇ ਸਮਝਿਆ ਜਾਂਦਾ ਹੈ। ਸਿੰਧੀ ਉਹਨੂੰ ਆਪਣੇ ਹਿੰਦੂ ਦਲਿਤ ਤੋਂ ਵੀ ਥੱਲੇ ਸਮਝਦੇ ਨੇ। ਇੰਨਾ ਜ਼ਿਆਦਾ ਤਾਸਬ ਹੈ, ਇੰਨੀ ਜ਼ਿਆਦਾ ਨਫ਼ਰਤ ਹੈ। ਉਹ ਚੋਰ ਸੀ ਬੰਦੇ, ਉਹ ਰੱਬ ਦੀ ਆਈ ਨਾਲ ਮਰਿਆ, ਲੇਕਿਨ ਕੇਸ ਇਹਨਾਂ 'ਤੇ ਪਾ ਦਿੱਤਾ ਗਿਆ। ਫਿਰ ਡਾਕਟਰ ਤੋਂ ਲੈ ਕੇ ਤੇ ਮੈਜਿਸਟ੍ਰੇਟ ਤੱਕਰ ਤੇ ਸੈਸ਼ਨ ਕੋਰਟ ਤੱਕਰ ਹਰ ਥਾਂ 'ਤੇ ਮੁਖਾਲਫਤ ਹੋਈ, ਹਰ ਥਾਂ 'ਤੇ। ਮਤਲਬ ਇੱਕ ਪਾਸੇ ਉਹ ਜਿਹੜਾ ਸੀ ਚਲਾਨ 3 ਮਹੀਨੇ ਫਾਈਨਲ ਹੀ ਨਹੀਂ ਹੋਇਆ ਤੇ ਦੂਜੇ ਪਾਸੇ ਇਹ ਹੋਇਆ ਕਿ ਉਹ ਚੋਰੀ ਦਾ ਕੇਸ ਉਸੇ ਟਾਈਮ 'ਚ ਉਹਨਾਂ ਇਕੁਇਟ ਵੀ ਕਰਤਾ, ਸੀ ਕਲਾਸ ਕਰ ਦਿੱਤਾ। ਮਤਲਬ ਅਦਾਲਤਾਂ ਦਾ ਰਵੱਈਆ ਇਸ ਤੋਂ ਵੱਧ ਜਾਨਬਦਾਰਾਨਾ ਕੀ ਹੋ ਸਕਦਾ ਹੈ। ਦੇਖੋ ਸਾਡੇ ਇੱਥੇ ਤਰੀਕ, ਇੰਨੀ ਵੱਡੀ ਤਰੀਕ ਜਿਹੜੀ ਲੱਖਾਂ ਲੋਕ ਉਹਦੇ ਪਿੱਛੇ ਲੱਗੇ। ਮੈਂ ਅਕਸਰ ਇਹੋ ਕਹਿੰਦਾ ਵੀ ਅਸੀਂ ਹਮੇਸ਼ਾ ਸਿਲੈਕਸ਼ਨ ਹੀ ਗਲਤ ਕੀਤੀ ਤਰੀਕਾਂ ਦੀ ਕਿ ਕਿਹਨੂੰ ਸਪੋਰਟ ਕਰਨਾ ਚਾਹੀਦਾ, ਕਿਹਨੂੰ ਨਹੀਂ ਕਰਨਾ ਚਾਹੀਦਾ। ਇਫਤਖਾਰ ਚੌਧਰੀ ਜਿਹੜਾ PCO ਤੇ ਹਲਫ ਲੈ ਚੁੱਕਿਆ ਸੀ ਪਹਿਲੇ, ਉਹਦੇ ਪਿੱਛੇ ਲੱਖਾਂ ਕਰੋੜਾਂ ਲੋਕ ਲੱਗ ਗਏ। ਉਹਦਾ ਨਤੀਜਾ ਕੀ ਨਿਕਲਿਆ, ਉਹਦੇ ਤੋਂ ਹਾਸਲ ਕੀ ਹੋਇਆ? ਜ਼ੀਰੋ, ਜਮਾ ਜ਼ੀਰੋ, ਕੋਈ ਫਾਇਦਾ ਨਹੀਂ ਹੋਇਆ। ਲੋਅਰ ਜੁਡੀਸ਼ਰੀ ਹੁਣ ਉੱਥੇ ਇੱਕ ਹੋਰ ਐਕਸਟਰਾ ਕੌਂਸਟੀਟਿਊਸ਼ਨਲ ਕੰਮ ਇਹ ਹੋਇਆ ਕਿ 2 ਕਰੋੜ ਰੁਪਇਆ ਸਿੰਧ ਗਵਰਨਮੈਂਟ ਨੇ ਚੋਰਾਂ ਨੂੰ ਕੰਪਨਸੇਸ਼ਨ ਦਿੱਤੀ। ਨਿਸ਼ਾਨੇ ਹੈਦਰ ਦੀ ਜਿਹੜੀ ਟੋਟਲ ਇਨਾਮੀ ਰਕਮ ਹੁੰਦੀ ਹੈ ਜਿਹੜੀ ਸ਼ਹੀਦ ਹੋਏ ਬਗੈਰ ਨਹੀਂ ਲੱਭਦਾ, 8 ਲੱਖ ਰੁਪਇਆ, ਉੱਥੇ ਚੋਰ ਨੂੰ 1 ਕਰੋੜ ਰੁਪਇਆ ਦਿੱਤਾ ਗਿਆ, ਕਿਸਮਤ 'ਚ ਦਿੱਤਾ ਗਿਆ। ਉਹਦੇ 'ਤੇ ਚੋਰੀ ਦੀ FIR ਦਰਜ ਸੀ। ਉਸ ਚੋਰੀ ਦੀ FIR ਦਾ ਹਾਲੇ ਟਰਾਇਲ ਵੀ ਸ਼ੁਰੂ ਨਹੀਂ ਸੀ ਹੋਇਆ।
ਵੀ ਇੱਕ ਤਾਂ ਹੁੰਦਾ ਨਾ ਚਲੋ ਬੰਦਾ ਬਰੀ ਹੋ ਗਿਆ ਤੇ ਬੇਗਨਾ ਹੋ ਗਿਆ, ਉਹ ਟਰਾਇਲ ਵੀ ਸ਼ੁਰੂ ਨਹੀਂ ਹੋਇਆ ਉਹਨੂੰ 2 ਕਰੋੜ ਰੁਪਇਆ ਦੇ ਦਿੱਤਾ ਚੁੱਕ ਕੇ, ਕਰੋੜ ਉਹਨੂੰ ਦੇ ਦਿੱਤਾ ਤੇ 50-50 ਲੱਖ ਦੂਜਿਆਂ ਨੂੰ ਚੋਰਾਂ ਨੂੰ ਦੇ ਦਿੱਤੇ। ਇੱਥੇ ਲੋਕੀ ਖੁਦਕੁਸ਼ ਧਮਾਕਿਆਂ 'ਚ ਮਾਰਦੇ ਨੇ, ਕਿਸੇ ਫੈਮਿਲੀ ਨੂੰ 5-7 ਲੱਖ ਤੋਂ ਉੱਤੇ ਨਹੀਂ ਲੱਭਾ ਕਦੀ। ਇੱਥੇ ਬਾਹਾਂ ਵੱਢੀਆਂ ਜਾਂਦੀਆਂ ਨੇ, ਲੱਤਾਂ ਵੱਢੀਆਂ ਜਾਂਦੀਆਂ ਨੇ, ਡਿਸੇਬਲ ਸਾਰੀ ਉਮਰ ਦੀ ਅਪਾਹਜ ਹੋ ਜਾਂਦੇ ਨੇ ਬੰਦੇ ਧਮਾਕਿਆਂ 'ਚ, ਉਹਨਾਂ ਨੂੰ 2-2.5 ਲੱਖ ਤੋਂ ਉੱਤੇ ਨਹੀਂ ਲੱਭਦਾ। ਉਹ ਲਾਸਾਂ ਮਾੜੀਆਂ ਜਿਹੜੀਆਂ ਥਾਣਿਆਂ 'ਚ ਰੋਜ਼ 50,000 ਬੰਦਾ ਕੁੱਟਿਆ ਜਾਂਦਾ, ਇੱਥੇ ਪੰਜਾਬ 'ਚ ਵੀ ਦੂਜੇ ਸੂਬਿਆਂ 'ਚ ਵੀ। ਕਦੀ ਕਿਸੇ ਨੂੰ ਲੱਖ ਰੁਪਇਆ ਕੀ 50,000 ਨਹੀਂ ਮਿਲਿਆ, ਉਹਨੂੰ 50-50 ਲੱਖ ਉਹਨਾਂ ਨੂੰ ਮਿਲ ਗਿਆ। ਮਤਲਬ ਇਹਦੇ ਉੱਤੇ ਹੁਣ ਅੱਜ ਖੁਦ ਨੋਟਿਸ ਦਾ ਇਹ ਹਿਸਾਬ ਹੈ ਕਿ ਸਾਡੇ ਚੀਫ ਜਸਟਿਸ ਸਾਹਿਬਾਨ ਨੇ ਮਾਜ਼ੀ 'ਚ 2 ਸਮੋਸਿਆਂ 'ਤੇ ਵੀ ਨੋਟਿਸ ਲਿਆ, ਸਮੋਸਿਆਂ ਦੀ ਕੀਮਤ ਦੇ ਉੱਤੇ ਵੀ, 2 ਬੋਤਲਾਂ ਸ਼ਰਾਬ 'ਤੇ ਵੀ ਨੋਟਿਸ ਲਿਆ। ਇਹ ਇੱਕ ਨੈਸ਼ਨਲ ਹੀਰੋ ਹੈ, ਚੂਨੀਆਂ ਦਾ ਤਾਂ ਮਾਨ ਹੈ। ਭਾਜਨ ਨੇ ਦੱਸਿਆ ਹੀ ਇਹ ਬਣਦਾ ਵੀ ਜ਼ਿਲ੍ਹਾ ਵੀ ਟਾਪ ਕੀਤਾ, ਇੱਥੇ ਲਾਇਕ ਸਟੂਡੈਂਟ ਸੀ। 17 ਇਮਤਿਆਜ਼ ਪਾਕਿਸਤਾਨ ਮਿਲਟਰੀ ਹੈ। 3 ਲੈਟਰ ਜਿਹੜੇ ਨੇ ਉਹ ਤਿੰਨਾਂ ਸਰਵਿਸ ਚੀਫ ਕੋਲੋਂ ਮਿਲੇ ਨੇ ਉਹਨੂੰ ਐਪਰੀਸੀਏਸ਼ਨ ਦੇ, ਉਹ ਜਿਹੜੇ ਕਿ ਇੱਕ ਨਹੀਂ ਮਿਲਦਾ ਕਿਸੇ ਆਮ ਅਫਸਰ ਨੂੰ। ਪਾਕਿਸਤਾਨ ਦੇ ਸਭ ਤੋਂ ਵੱਡੇ ਐਂਟੀ ਟੈਰਰ ਆਪਰੇਸ਼ਨ ਜਿਹੜੇ ਨੇ ਉਹ ਲੀਡ ਕੀਤੇ ਉਹਨੇ। ਫਿਰ ਉੱਥੇ ਸਿੰਧੀਆਂ ਦੀ ਬੜੀ ਖਿਦਮਤ ਕੀਤੀ। ਉਹਨਾਂ ਦਾ ਇੱਕ ਪੁਰਾਣਾ GM ਦੱਸਦਾ ਪਿਆ ਸੀ ਸਿੰਧੀ ਨੇ, ਉਹਨੇ ਕਿਹਾ ਯਾਰ ਇਸ ਤਰ੍ਹਾਂ तो हम भी सिंधियों की खिदमत नहीं करते जैसे इसने की। कहना मैं एक दिन आता पैसे एंग्रो का CEO सी, कहना मैं एक दिन आ रहा था तो मैंने देखा कि लड़के जो हैं वो थरी लड़के गरीब, वो कराटे वाली यूनीफॉर्म वर्दियाँ पा के उतों स्कूल सरकारी स्कूल चो निकले आते हैं। तो कहना मैं बड़ा हैरान होया कि इन्होंने सरकारी स्कूल वालों कराटे यूनीफॉर्म किन्ने पवाते हैं। तो वो कहता नाल बंदा बैठा सी, उन्हें कहा जी ये कमांडर साहब के काम ने, उन्हें यूनीफॉर्म भी दिते ने तो आके इन्होंने कराटे भी सिखाते हैं। वो हिंदू थरी बच्चों ही वो उत्थे कराटे भी सिखा रहे सन। जुर्म जिहड़ा अखलोता है वो जम्मिया पंजाब 'च, वो और दूजा जुर्म ये कि उन्हें चोर फड़ लिया उतों के मकामी, ठीक है। उन्होंने नाल हुण उतों की मतहत अदलिया भी खलोती, उतों की पुलिस भी खलोती, वफाकी हुकूमत भी उन्होंने साथ दे रही कि जी ओ यार तुसी तहकीक तो करो। हुण चीफ जस्टिस सिंध हाई कोर्ट साहब ने नोटिस लिया, ठीक है जी तुहाडा हक है, तुसी एग्जैक्टिव ऑर्डर जारी कर सकते हो, लेकिन तुसी अगर एग्जैक्टिव ऑर्डर जारी करके 2 शरीफ बंदिਆਂ ਨੂੰ फड़वा लिया तो तुसी पता तो करो 3 महीने तो उस केस की डिवेलपमेंट की हुई, 3 महीने तो उसका चलान फाइनल नहीं कर रहा मजिस्ट्रेट, सिर्फ इस वास्ते कि रेट होर वध जाए। 2 करोड़ वो दे बैठी सिंध गवर्नमेंट को, 2 करोड़ इन्हें साढ़े कोलों भी तवान वसूल कर लिया जाए तो मतहत अदलिया तो तवान वसूल करवा रही। और थर दे मैं हालात दसदा जाए रिकॉर्ड ते चीज़ां आंदियां जाण। थर दे विच साडा वीर मोहसिन राई रिटायर्ड मेजर है, उहदी सर्विस अक्सर उत्थे गुजरी, वो कहंदा जी उत्थे बच्चा ते बकरी भी सिट के ना सड़क ते गड्डियां आंदी हुंदी उन्हें अगे सिट देंदे ने और उस तो बाद वो पर्चा हो जाता है और फिर उन्होंने तो करोड़ रुपया मंग लिया जाता है। मतलब इंज करके बाहरों आए लोगों नाल वो उत्थे करते पे ने, उन्होंने तवान वसूल कर रहे। कैसी वारदात, बच्चा सिट गां मर गई ट्रक नाल वज के 50 लाख रुपया लिया। हुण तुसीं मैनूं दसो किहड़ी नस्ल की गां 50 लाख की, ऊंट वज गया ट्रक नाल उहदा 60 लाख रुपया लिया। ये दोवें चीज़ां 60-60 लाख दियां है ने। मतलब ब्लैकमेलिंग की इंतहा। और रियासत पाकिस्तान च असीं पाकिस्तान की गल करते हैं, साडे इत्थे वीर पंजाबी डरते हैं कि जी तुसीं पंजाब की गल कीती पाकिस्तान के खिलाफ गल हो जाएगी। वो खुदा दा वास्ता है यार, तुसीं सारे मालक बने बैठे जी पंजाब पाकिस्तान के, तो चुग्गा तुहाडा आपदा घर सड़िया जाता है, उनकी कीमत अदा करते हैं। वो ऐसा मतलब उत्थे लगता है कि जिवें तुसीं इंडिया 'च बैठे जे जाके। तो ये मतलब आ रिकॉर्ड की गल है, मैं ओपन कर रहा चीफ जस्टिस सिंध हाई कोर्ट अगे भी और चीफ जस्टिस ऑफ पाकिस्तान अगे भी कि सूबे का मसला है। बेहतर तो यह है कि इनू सुप्रीम कोर्ट डील करे इस केस में, ये अज खुद नोटिस लवे। और दूजा ये भी सवाल है कि फेडरेशन अगर है तो वो सिर्फ पंजाबियों वास्ते नहीं होनी चाहिए, अगर फेडरेशन है तो 4 सूबे वास्ते होनी चाहिए। बन एको जिहा होना चाहिए भाईदे नूं। मतलब असी पाकिस्तान की खातर कुर्बानियां दी, सारी उम्र 37 साल सर्विस है पाकिस्तान नेवी की,
37 साल ਉਹਨੇ ਮੁਲਕ ਦੀ ਖਿਦਮਤ ਕੀਤੀ ਔਰ ਜਾਨ ਤਲੀ ਤੇ ਰੱਖ ਕੇ ਕੀਤੀ ਏ। ਉਹਦੇ ਨਾਲ ਇੱਕ ਹੋਰ ਮੇਰਾ ਵੀਰ ਪੰਜਾਬੀ, ਮੈਨੂੰ ਦੋਵੇਂ ਇੱਕੋ ਜਿਹੇ, ਕਮਰ ਅਬਾਸ ਗੋਂਦਲ, ਉਹ ਮੰਡੀ ਬਹਾਉਦੀਨ ਦਾ। ਉਹ ਪਿਛਲੇ 6 ਮਹੀਨੇ ਤੋਂ ਆਪਣੇ ਘਰ ਨਹੀਂ ਗਿਆ ਤੇ ਉਹਦੇ ਬੱਚੇ ਬੇਟੀਆਂ ਨੇ ਉਹਦੀਆਂ, ਉਹਨੇ ਟੌਪ ਕੀਤਾ। ਹੁਣ ਸਾਰਿਆਂ ਮੁਬਾਰਕਬਾਦਾਂ ਵਸੂਲ ਕੀਤੀਆਂ, ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਵਾਲਦੈਨ ਨੇ। ਉਹ ਵਿਚਾਰਾ ਮੁਬਾਰਕ ਨਹੀਂ ਵਸੂਲ ਕਰ ਪਾ ਰਿਹਾ। ਕਿਉਂ? ਉਹ ਜਵਾਨ ਹੈ, ਉਹਨੇ ਸਾਰੀ ਉਮਰ ਕਮਾਂਡੋ ਹੈ SSG ਦਾ, ਉਹ ਰਿਟਾਇਰ ਹੋ ਕੇ ਇਹਦੀ ਨੌਕਰੀ 'ਚ ਆ ਗਿਆ, ਪੰਜਾਬੀ ਸੀ, ਫੜਿਆ ਗਿਆ। ਉਹਦੇ ਘਰ 6 ਮਹੀਨੇ ਤੋਂ ਇਹ ਘਰ ਛੁੱਟੀ ਤੇ ਨਹੀਂ ਸੀ ਗਿਆ, 4 ਮਹੀਨੇ ਤੋਂ ਜੇਲ੍ਹ 'ਚ। ਤੇ ਬੱਚੇ ਜਿਹੜੇ ਨੇ ਉਹ 2-3 ਸ਼ਾਦੀਆਂ ਮੁਲਤਵੀ ਨੇ ਬਰਾਦਰੀ 'ਚ। ਉਹਨਾਂ ਦੱਸਿਆ ਵੀ ਜੀ ਸਾਡਾ ਜਿਹੜਾ ਅੱਬੂ ਹੈ ਉਹ ਹੁਣ ਛੁੱਟੀ ਨਹੀਂ ਮਿਲਦੀ, ਉਹ ਛੁੱਟੀ ਦੀ ਵਜ੍ਹਾ ਤੋਂ ਨਹੀਂ ਆ ਸਕਦਾ। ਉਹ ਵਿਚਾਰੇ ਬੱਚੇ ਮਾਸੂਮ ਅਸਲ ਗੱਲ ਦੱਸਣ ਜੋਗੇ ਨਹੀਂ ਕਿ ਉਹ ਪਾਕਿਸਤਾਨ ਦੀ ਡਿਊਟੀ ਕਰਦਾ। ਇਹ ਵੀ ਮੈਂ ਗੱਲ ਕਰਦਾ ਜਾਂ ਆਪਣੇ ਆਰਮੀ ਚੀਫ ਸਾਹਿਬ ਵਾਸਤੇ, ਬਾਜਵਾ ਸਾਹਿਬ ਵਾਸਤੇ, ਇਹ ਜਿਹੜੇ ਬੰਦੇ ਥਰਕੋਲ ਪ੍ਰੋਜੈਕਟ ਦੇ ਉੱਤੇ ਸਿਕਿਉਰਿਟੀ ਦੀ ਡਿਊਟੀ ਅੰਜਾਮ ਦੇ ਰਹੇ ਨੇ, ਇਹ 19 ਤੋਂ 20% ਵੀ ਫਰਕ ਨਹੀਂ ਇਹਨਾਂ 'ਚ ਤੇ ਸਰਹੱਦ ਦੇ ਉੱਤੇ ਖਲੋਤੇ ਹਾਜ਼ਰ ਸਰਵਿਸ ਫੌਜੀਆਂ 'ਚ। ਇਹ ਉੱਥੇ ਚਾਈਨੀਜ਼ ਦੀ ਹਿਫਾਜ਼ਤ ਕਰ ਰਹੇ ਨੇ, ਨੈਸ਼ਨਲ ਸਿਕਿਉਰਿਟੀ ਦਾ ਪ੍ਰੋਜੈਕਟ ਹੈ। ਇਹਨਾਂ 'ਚ ਤੇ ਹਾਜ਼ਰ ਸਰਵਿਸ ਫੌਜੀਆਂ ਦੀ ਨੌਈਅਤ 'ਚ ਕੋਈ ਫਰਕ ਨਹੀਂ। ਜੇ ਬਾਜਵਾ ਸਾਹਿਬ ਚੁੱਪ ਕਰਕੇ ਬੈਠੇ ਨੇ ਕਿ ਜੀ ਰਿਟਾਇਰਡ ਫੌਜੀ ਨੇ ਤੇ ਰਿਟਾਇਰਡ ਨਹੀਂ ਨੇ, ਇਹ ਨੈਸ਼ਨਲ ਅੱਜ ਵੀ ਪਾਕਿਸਤਾਨ ਦੀ ਖਿਦਮਤ ਕਰ ਰਹੇ ਨੇ। ਇਹਨਾਂ ਚੋਰ ਫੜ ਕੇ ਵੀ ਪਾਕਿਸਤਾਨ ਦੀ ਖਿਦਮਤ ਕੀਤੀ, ਜਿਹਨੂੰ ਪਾਕਿਸਤਾਨ ਦੇ ਵਿੱਚ ਹੀ ਅਦਾਲਤਾਂ ਨੇ ਔਰ ਪਾਕਿਸਤਾਨ ਦੀਆਂ ਹਕੂਮਤਾਂ ਨੇ ਮੁਜਰਮ ਬਣਾ ਦਿੱਤਾ। ਜਿਨ੍ਹਾਂ ਨੂੰ ਉਹਨਾਂ ਚੋਰ ਫੜੇ ਨੇ ਇੱਕ ਨੈਸ਼ਨਲ ਸਿਕਿਉਰਿਟੀ ਦੇ ਅਦਾਰੇ 'ਚ, ਉੱਥੇ ਦਹਿਸ਼ਤਗਰਦ ਵੀ ਹੋ ਸਕਦੇ ਸਨ। ਸੋ ਇਹ ਸਾਰੀਆਂ ਚੀਜ਼ਾਂ ਵਾਅਦੇ ਕਰਨ ਦੀ ਲੋੜ ਹੈ। ਇਹ ਸੁਪਰੀਮ ਕੋਰਟ ਇਹਦੇ ਤੇ ਨੋਟਿਸ ਲਵੇ। ਪਹਿਲਾਂ ਇਹ ਨਤਾਰਾ ਕਰਨ ਕਿ ਫੈਡਰੇਸ਼ਨ ਹੈ ਕਿ ਨਹੀਂ ਹੈ। ਜੇ ਕੋਈ ਪੰਜਾਬੀ ਇੱਥੋਂ ਮੇਰੇ ਕਿਸੇ ਵੀ ਵੀਰ ਦਾ ਭਾਈ, ਕੋਈ ਰਿਸ਼ਤੇਦਾਰ, ਕੋਈ ਰਿਸ਼ਤੇਦਾਰ ਕਿਤੇ ਸਿੰਧ 'ਚ ਨੌਕਰੀ ਕਰਨ 'ਚ ਪੈ ਜਾਂਦੀ ਹੈ ਤੇ ਉਹ ਮੁਜਰਮ ਨਾ ਸਮਝਿਆ ਜਾਏ ਕਿ ਅਗਰ ਇਹ ਵਫਾਕੇ ਪਾਕਿਸਤਾਨ ਹੈ ਤੇ ਫਿਰ ਉਹ ਜਿੱਥੇ ਵੀ ਨੌਕਰੀ ਕਰੇ ਇਸ ਗੱਲ ਨੂੰ ਜੁਰਮ ਤਸੱਵਰ ਨਾ ਕੀਤਾ ਜਾਏ ਕਿ ਪੰਜਾਬ ਤੋਂ ਆਇਆ ਤੇ ਇਹਦਾ ਹੱਕ ਨਹੀਂ ਬਣਦਾ। ਅਸੀਂ ਜਦੋਂ ਬਾਬਡਾ ਹਾਊਸ ਲਾਹੌਰ ਅੱਧਾ ਸਿੰਧੀਆਂ ਨਾਲ ਭਰਿਆ, ਕਦੀ ਕਿਸੇ ਪੰਜਾਬੀ ਇਹ ਗੱਲ ਕੀਤੀ। ਫਿਰ ਇੱਕ ਹੋਰ ਬਹੁਤ ਵੱਡੀ ਗੱਲ ਹੋਈ ਜਿਹੜੀ ਰਿਕਾਰਡ ਤੇ ਆਉਣੀ ਬੜੀ ਜ਼ਰੂਰੀ ਹੈ, ਜਿਹਦੀ ਵਜ੍ਹਾ ਤੋਂ ਮੈਂ ਇੱਥੇ ਆ ਕੇ ਮਿਹਨਤ ਕਰਨਾ ਆਇਆ, ਤਰਲਾ ਕਰਨਾ ਆਇਆ। ਮਿੱਠੀ ਡਿਸਟ੍ਰਿਕਟ ਹੈ, ਉਹਦੀ ਡਿਸਟ੍ਰਿਕਟ ਬਾਰ ਦੇ 36 ਵਕੀਲਾਂ ਨੇ, 36 ਦੇ 36 ਵਕੀਲਾਂ ਨੇ, ਉਹ ਜਿਹੜਾ ਮੁਦਈ ਨੇ, ਚੋਰ ਨੇ, ਉਹਨਾਂ ਦੀ ਵਕਾਲਤਨਾਮਾ ਸਾਈਨ ਕੀਤਾ ਹੈ। ਆਇਆ ਕਿ ਤੁਸੀਂ ਚੂਹਣੀਆਂ 'ਚ ਜਾਂ ਪੱਤੋ ਕੀ ਕਸੂਰ 'ਚ ਕਿਤੇ ਥਾਂ ਇਹ ਉਮੀਦ ਰੱਖ ਸਕਦੇ ਹੋ ਕੋਈ ਸਿੰਧੀ ਇੱਥੇ ਆਵੇ, ਬਜ਼ਾਰੋਂ ਮਦਦਗਾਰ ਹੋਵੇ, ਪਰਦੇਸੀ ਹੋਵੇ ਤੇ ਚੂਹਣੀ ਬਾਰ ਜਿਹੜੀ ਉਹਨੂੰ ਵਕੀਲ ਨਹੀਂ ਦੇਗੀ? ਕਦੀ ਵੀ ਨਹੀਂ। ਲੇਕਿਨ ਮੈਂ ਇਹ ਜ਼ਰੂਰ ਚੂਹਣੀਆਂ ਬਾਰ ਤੋਂ, ਭਾਈਜਨ ਤੋਂ ਔਰ ਜਿਹੜੇ ਦੀਗਰ ਵਕਲਾ ਨੇ ਇੱਥੋਂ ਸਾਡੇ, ਜੇ ਸਿੰਧੀ ਚੋਰਾਂ ਨਾਲ ਖਲੋ ਸਕਦਾ ਹੈ, ਜੇ ਥਰੀਆ ਚੋਰਾਂ ਨਾਲ ਖਲੋ ਸਕਦਾ ਹੈ, ਜੇ ਮਿੱਠੀ ਬਾਰ ਚੋਰਾਂ ਨਾਲ ਖਲੋ ਸਕਦੀ ਏ, ਤੇ ਚੂਹਣੀ ਬਾਰ ਇੱਕ ਕੌਮੀ ਹੀਰੋ ਨਾਲ ਔਰ ਆਪਣੇ ਸ਼ਹਿਰ ਦੇ ਪੁੱਤਰ ਨਾਲ ਕਿਉਂ ਨਹੀਂ ਖਲੋ ਸਕਦੀ? ਮੇਰਾ ਇਹ ਮੁਸਲਮਾਨਾਂ ਜਿਹਾ ਸਵਾਲ ਹੈ। ਇਹਨੂੰ ਸ਼ਿਕਵਾ ਵੀ ਸਮਝ ਲਓ, ਜੋ ਮਰਜ਼ੀ ਸਮਝ ਲਓ। ਔਰ ਚੂਹਣੀ ਦੀ ਆਬਾਦੀ ਜਿਹੜੀ ਏ ਉਹ ਮੋਸਟਲੀ, ਅਸੀਂ ਇੱਕ ਨਿੱਕਾ ਜਿਹਾ ਸ਼ਹਿਰ ਆ, ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਮੈਂ ਸਾਰਿਆਂ ਤੋਂ ਹੀ ਉਮੀਦ ਰੱਖਣਾ। ਮੇਰਾ ਵੀਰ ਆਜ਼ਾਦ ਭੱਟੀ ਬੈਠਾ ਹੈ, ਰਾਣਾ ਵਾਹਿਦ ਬੈਠਾ ਹੈ, ਨਵੀਦ ਬੈਠਾ ਹੈ। ਨਵੀਦ ਸਾਡੇ ਛੋਟੇ ਭਾਈਆਂ ਤਰ੍ਹਾਂ, ਵੱਡਾ ਜਿਹੜਾ ਉਹ ਸਾਡਾ ਏਜ ਫੈਲੋ ਭਾਈ ਹੈ, ਜ਼ਾਹਿਦ ਉਮਰ ਖਾਨ ਹੈ, ਅਲੀ ਆਮਰ ਹੈ, ਭਾਈ ਰਜ਼ਾ ਨੇ, ਇਹ ਵੱਡੇ ਭਾਈ ਸਾਹਿਬ ਦੇ ਅੱਲਾ ਬਖਸ਼ੇ, ਉਹਨਾਂ ਦੇ ਕਲਾਸ ਫੈਲੋ ਨੇ। ਅਸੀਂ ਤਾਂ ਇੱਕ ਖਾਨਦਾਨ ਦੀ ਤਰ੍ਹਾਂ, ਔਰ ਸਾਡਾ ਇਹ ਜਿਹੜਾ ਕੁਨਬਾ ਹੈ, ਇਹਦੇ ਤੋਂ ਮੈਂ ਉਮੀਦ ਰੱਖਣਾ ਕਿ ਅਸੀਂ ਇਹਦੇ ਤੇ ਖੜੇ ਹੋਈਏ ਇਸ ਮੁੱਦੇ ਨੂੰ ਲੈ ਕੇ, ਤਾਂ ਕਿ ਇਹ ਮੁੱਦੇ ਤੇ ਅੱਜ ਅਗਰ ਅਸੀਂ ਕਮਰ ਅਬਾਸ ਗੋਂਦਲ ਵਾਸਤੇ ਜਾਂ ਕਮਾਂਡਰ ਕਾਸ਼ਿਫ ਵਾਸਤੇ ਖੜੇ ਹੋ ਜਾਵਾਂਗੇ, ਕੱਲ ਨੂੰ ਦੂਜੇ ਵੀ ਬਚ ਜਾਣਗੇ। ਇੱਕ ਇਤਜਾਜ ਇੱਥੋਂ ਬਾਰ ਕੌਂਸਲ 'ਚ ਹੋ ਜਾਏ, ਇੱਕ ਇਤਜਾਜ ਚੂਹਣੀਆਂ ਹੋ ਜਾਏ, ਰਿਕਾਰਡ ਤੇ ਆਉਣੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਹੁਜਤ ਤਮਾਮ ਕਰਨਾ ਜ਼ਰੂਰੀ ਹੁੰਦਾ ਕਿ ਅਸੀਂ ਕੋਸ਼ਿਸ਼ ਤਾਂ ਕੀਤੀ ਹੈ ਨਾ।
ਤੇ ਉਹ ਇੱਕ ਐਫਰਟ ਹੋ ਜਾਏ ਤੇ ਅਸੀਂ ਇੰਨਾ ਕੁ ਤਾਂ ਕਿ ਇਹ ਚੀਫ ਜਸਟਿਸ ਸਿਕਰ ਵੀ ਚਲੋ ਬਾਰ ਕੌਂਸਲ ਦੇ ਜ਼ਰੀਏ ਹੀ ਪਹੁੰਚ ਜਾਏ ਤੇ ਇੰਨੀ ਉਮੀਦ ਹੀ ਕਰਨਾ ਕਿ ਉਹ ਜੇ ਚੋਰਾਂ ਦੇ ਨਾਲ ਖਲੋ ਸਕਦੀ ਬਾਰ ਕੌਂਸਲ ਤੇ ਇੱਥੋਂ ਦੀ ਬਾਰ ਕੌਂਸਲ ਵੀ ਖਲੋਵੇ ਔਰ ਜੇ ਥਰੀ ਸ਼ਹਿਰੀ ਚੋਰਾਂ ਨਾਲ ਖਲੋ ਸਕਦੇ ਨੇ ਤੇ ਚੂਣੀਆਂ ਦਾ ਸ਼ਹਿਰੀ ਵੀ ਆਪਣੇ ਪੁੱਤਰ ਨਾਲ ਜਿਨੇ ਇੱਥੇ ਡਿਸਟ੍ਰਿਕਟ ਟਾਪ ਕੀਤਾ, ਜਿਨੇ ਕਈ ਕੌਮੀ ਆਜ਼ਾਦ ਲੈ ਕੇ ਚੂਣੀਆਂ ਦਾ ਵੀ ਨਾਂ ਰੌਸ਼ਨ ਕੀਤਾ, ਜਿਹੜਾ ਨੈਸ਼ਨਲ ਹੀਰੋ ਵੀ ਉਹਦੇ ਨਾਲ ਵੀ ਖਲੋਵੇ ਔਰ ਉਸ ਕਮਰ ਅਬਾਸ ਗੋਂਦਲ ਨਾਲ ਵੀ ਖਲੋਵੇ। ਉਹ ਵੀ ਮੇਰਾ ਓਨਾ ਹੀ ਸੱਕਾ ਭਰਾ ਹੈ ਜਿੰਨਾ ਕਮਾਂਡਰ ਸੈਯਦ ਕਾਸ਼ਿਫ ਕਰਦਾ ਹੈ। ਇੱਥੇ ਕੋਈ ਬਰਾਦਰੀ ਹੋਵੇ, ਮੈਨੂੰ ਅੱਜ ਤੱਕ ਅਹਿਸਾਸ ਕਦੀ ਨਹੀਂ ਹੋਇਆ ਕਿ ਭਾਈਜਨ ਸਈਦ ਜਿਹੜੇ ਨੇ ਇਹ ਰਾਣਾ ਨੇ ਔਰ ਮੈਂ ਸੈਯਦ ਹਾਂ, ਮੈਨੂੰ ਸੱਕੇ ਭਾਈਆਂ ਤੋਂ ਵੱਧ ਹਮੇਸ਼ਾ ਰਿਸਪੌਂਸ ਮਿਲਿਆ। ਮੈਨੂੰ ਇੰਜੀਨੀਅਰ ਪਰਵੇਜ਼ ਰਾਹੀਂ ਕੋਲੋਂ ਸੱਕੇ ਭਾਈਆਂ ਤੋਂ ਵੱਧ ਰਿਸਪੌਂਸ ਮਿਲਿਆ ਤੇ ਪੰਜਾਬ ਦੀ ਜਿਹੜੀ ਵੀ ਬਰਾਦਰੀ ਜਿੱਥੇ ਵੀ ਬੈਠੀ, ਮੈਂ ਤਾਂ ਸਮਝਦਾ ਕਿ ਮੈਂ ਜੇ ਰਾਈਆਂ 'ਚ ਬੈਠਾ ਤਾਂ ਮੈਂ ਰਾਈਆਂ ਦਾ ਪੁੱਤਰ ਹਾਂ, ਮੈਂ ਰਾਜਪੂਤਾਂ 'ਚ ਬੈਠਾ ਰਾਜਪੂਤਾਂ ਦਾ ਪੁੱਤਰ ਹਾਂ, ਮੈਂ ਜੱਟਾਂ 'ਚ ਬੈਠਾ ਜੱਟਾਂ ਦਾ ਪੁੱਤਰ ਹਾਂ, ਮੈਂ ਗੁੱਜਰਾਂ 'ਚ ਬੈਠਾ ਗੁੱਜਰਾਂ ਦਾ ਪੁੱਤਰ ਹਾਂ, ਮੈਂ ਖੋਖਰਾਂ 'ਚ ਬੈਠਾ ਖੋਖਰਾਂ ਦਾ ਪੁੱਤਰ ਹਾਂ, ਮੈਂ ਤਾਂ ਪੰਜਾਬ ਦਾ ਪੁੱਤਰ ਹਾਂ। ਰੱਬ ਰੱਖ।